ਜੀ ਕੋਕ ਪਾਕਿਸਤਾਨ ਕੋਕ ਦੀ ਪੰਜਾਬੀ ਬੈਠਕ ਤੇ ਉਹਦੇ ਉਚੇਚੇ ਪਰੋਣੇ ਜਨਾਬ ਮਾਜਿਦ ਮੁਸ਼ਤਾਕ ਸਾਹਿਬ ਸਾਡੇ ਨਾਲ ਮੌਜੂਦ ਨੇ। ਅਸੀਂ ਇਹਨਾਂ ਦੇ ਨਾਲ ਇਹਨਾਂ ਦੇ ਟੱਬਰ ਦੇ ਵੱਲਾਂ ਨੂੰ ਗੱਲ ਕਰਾਂਗੇ, ਇਹ ਕਾਰੋਬਾਰੀ ਵੱਲਾਂ ਵੀ ਗੱਲਾਂ ਟੁਰਦੀਆਂ ਰਹਿਣਗੀਆਂ। ਅੱਛਾ ਮਾਜਿਦ ਸਾਹਿਬ, ਤੁਸੀਂ ਇਹ ਦੱਸੋ ਕਿ ਤੁਹਾਡਾ ਜਿਹੜਾ ਜੰਮਨ ਥਾਂ ਹੈ ਉਹ ਕਿਹੜੀ ਹੈ? ਮੇਰੀ ਜਿਹੜੀ ਜਾਏ ਪੈਦਾਇਸ਼ ਹੈ ਉਹ ਤੇ ਜੇਹਲਮ ਹੈ, लेकिन अपना दादका पिंड ਜਿਹੜਾ ਉਹ ਕੋਟਲਾ। ਇਹ ਕੋਟਲਾ ਗੁਜਰਾਤ ਵਿੱਚ ਜੀ? ਇਹ ਕੋਟਲਾ ਹਾਂਜੀ, ਤਹਿਸੀਲ ਖਾਰੀਆਂ ਤੇ ਜ਼ਿਲ੍ਹਾ ਗੁਜਰਾਤ। ਕੋਟਲਾ ਅਰਬ ਅਲੀ ਖਾਨ ਪਿੰਬਰ ਰੋਡ ਤੇ ਇੱਕ ਕਸਬਾ ਹੈ। ਹੁਣ ਤੇ ਖੈਰ ਸ਼ਹਿਰ ਬਣ ਗਿਆ ਮਾਸ਼ਾਅੱਲਾ। ਇਹਦੇ ਚ ਕੋਈ ਪਹਾੜੀ ਇਲਾਕਾ ਸਾਰਾ ਮੈਦਾਨੀ ਹੈ? ਨਹੀਂ ਇਹ ਮੈਦਾਨੀ ਹੈ। ਅੱਗੋਂ ਜਾ ਕੇ ਕੋਈ ਬੜਿੰਗ ਤੋਂ ਅੱਗੇ ਕੋਈ ਥੋੜਾ ਬਹੁਤ ਪਹਾੜ ਸ਼ਹਿਰ ਸ਼ੁਰੂ ਹੁੰਦੇ ਨੇ, ਉਸ ਤੋਂ ਬਾਅਦ ਪਿੰਬਰ ਤੇ ਫਿਰ ਅੱਗੋਂ ਸਮਾਣੀ ਵਗੈਰਾ। ਮੈਦਾਨੀ ਹੈ, ਮੈਦਾਨੀ ਇਲਾਕੇ ਦਾ ਆਖਰੀ ਪਰਤ ਸਮਝ ਲਓ ਇੱਕ। ਅੱਛਾ, ਅੱਗੇ ਜੇਹਲਮ ਸ਼ੁਰੂ ਹੋ ਜਾਂਦਾ? ਨਹੀਂ, ਜੇਹਲਮ ਤੇ ਦੂਜੇ ਪਾਸੇ ਆ ਨਾ। ਤੁਸੀਂ ਜਰਨੈਲੀ ਸੜਕ ਵਾਲੇ ਪਾਸੇ ਰਹੋਗੇ ਤੇ ਫਿਰ ਜੇਹਲਮ ਹੈ ਨਾ। ਇਹ ਤੁਸੀਂ ਦੂਜੇ ਪਾਸੇ ਟੁਰ ਪਏ ਨਾ, ਸਮਾਣੀ ਵਾਲੇ ਪਾਸੇ, ਚੌਕੀ ਸਮਾਣੀ ਵਗੈਰਾ। ਅੱਛਾ, ਤੇ ਉਹ ਕੋਟਲਾ ਤੁਹਾਡਾ ਇਲਾਕਾ ਹੈ ਤੇ ਤੁਹਾਡੇ ਜਿਹੜਾ ਟੱਬਰ ਸੀ, ਤੁਹਾਡਾ ਦਾਦਕਾ ਤੇ ਨਾਨਕਾ, ਇਹ ਇੱਕ ਥਾਂ ਹੀ ਹੈ ਜਾਂ ਕਿ ਅਲੱਗ-ਅਲੱਗ? ਨਹੀਂ, ਨਾਨਕਾ ਮੇਰਾ ਜੇਹਲਮ ਹੈ ਤੇ ਸ਼ੇਖ ਅਬਦੁਲ ਹਮੀਦ ਮੇਰੇ ਨਾਨਾ ਅਬੂ ਦਾ ਨਾਂ ਸੀ, ਅੱਲਾ ਗਰੀਕ ਰਹਿਮਤ ਕਰੇ। ਅੱਛਾ। ਤੇ ਦਾਦਾ ਅਬੂ ਦਾ ਨਾਂ ਸ਼ੇਖ ਮੁਹੰਮਦ ਗੁਲਾਮ ਨਬੀ। ਅੱਛਾ ਜੀ, ਅੱਲਾ ਉਹਨਾਂ ਨੂੰ ਜੰਨਤ ਚ ਆਲਾ ਮਕਾਮ ਅਤਾ ਫਰਮਾਏ, ਆਮੀਨ। ਤੇ ਉਹ ਪਿੰਡ ਰਹਿੰਦੇ ਸਨ ਲਾਦੀਆਂ ਦੇ ਨਾਲ, ਇੱਕ ਪਿੰਡ ਹੈ ਖਰਾਣਾ ਪੀਰ ਗਾਜ਼ੀ, ਤੇ ਉੱਥੇ ਸਾਡਾ ਸੀ ਆਬਾਈ ਜਿਹੜਾ ਘਰ। ਉਹ ਫਿਰ ਵਕਤ ਦੇ ਨਾਲ ਨਾਲ ਥੋੜ੍ਹਾ ਜਿਹਾ ਸਾਨੂੰ ਮੂਵ ਕਰਨਾ ਪਿਆ ਕੋਟਲੇ ਵਾਲੇ ਪਾਸੇ, ਤੇ ਫਿਰ ਉਹ ਹਿਜਰਤ ਇੱਕ ਮੁਖਤਸਰ ਜੀ ਹੋਈ, ਉਹ ਮੁਨਹਦਮ ਹੋ ਗਿਆ ਸਾਡਾ ਆਬਾਈ ਘਰ ਜਿਹੜਾ। ਤੇ ਉਸ ਤੋਂ ਬਾਅਦ ਕੋਟਲੀ ਸੀ, ਰਚ ਬਸ ਗਏ ਸਾਰੇ ਚਾਚੇ ਬਾਬੇ ਤਾਏ ਵਗੈਰਾ ਸਾਰਾ। ਜਿਹੜੇ ਮੇਰੇ ਦਾਦਾ ਅਬੂ ਦਾਦੀ ਮੇਰੀਆਂ ਕਬਰ ਮੁਬਾਰਕ ਨੇ ਉਹ ਵੀ ਕੋਟਲੇ 'ਚ ਹੀ ਨੇ। ਤੇ ਕੋਟਲੇ ਤੋਂ ਡਸਕਾ ਕਿਦੋਂ ਆਏ? ਕੋਟਲੇ ਤੋਂ ਡਸਕਾ ਮੇਰੇ ਹਾਲ ਕੋਈ 17-18 ਸਾਲ ਤੇ ਹੋ ਗਏ ਨੇ। ਬੈਕ ਟੂ ਬੈਕ ਆਉਂਦੇ ਰਹੇ, ਵਿੱਚ ਅਸੀਂ ਫਿਰ ਜਾਂਦੇ ਰਹੇ। ਫਿਰ ਮੁਕੰਮਲ ਤੌਰ 'ਤੇ ਸਾਨੂੰ ਆਇਆ ਜਿਹੜਾ ਨਾ ਉਹ ਤਕਰੀਬਨ 14 ਸਾਲ ਹੋ ਗਏ ਨੇ, ਜਿਹੜੇ ਫੈਮਿਲੀ ਲੈ ਕੇ ਆ ਗਏ ਸੀ। ਠੀਕ ਹੋ ਗਿਆ। ਕੋਸ਼ਿਸ਼ ਇਹੀ ਸੀ ਕਿ ਇੱਥੇ ਕੁਛ, ਕਿਉਂਕਿ ਫੁਕਦਾਨ ਬਹੁਤ ਸੀ ਤਾਲੀਮੀ ਹਵਾਲੇ ਨਾਲ, ਲੋਕਾਂ ਕੋਲ ਕਿਤਾਬਾਂ ਦੇ ਹਵਾਲੇ ਨਾਲ ਕੋਈ ਐਸਾ ਪਲੇਟਫਾਰਮ ਨਹੀਂ ਸੀ ਹੈ ਵੀ ਜਿੱਥੋਂ ਕਿਤਾਬਾਂ ਖਰੀਦਣ ਪੜ੍ਹਨ। ਅਤੇ ਅਸੀਂ ਇੱਕ ਐਸੀ ਕੋਸ਼ਿਸ਼ ਕੀਤੀ ਹੈ ਜਿਹਦੇ ਵਿੱਚ ਕਾਮਯਾਬ ਹੋਏ ਹਾਂ ਕਾਫੀ ਹੱਦ ਤੱਕ। ਹੁਣ ਤਾਂ ਵੈਸੇ ਓਵਰਆਲ ਕਿਤਾਬ ਦਾ ਜਿਹੜਾ ਕੁਤਬਬੀਨੀ ਦਾ ਸ਼ੌਕ ਥੋੜ੍ਹਾ ਜਿਹਾ ਘਟਿਆ, ਲੇਕਿਨ ਇਹ ਹੈ ਕਿ ਕੁਤਬਬੀਨੀ ਦਾ ਸ਼ੌਕ ਘਟਿਆ, ਲੇਕਿਨ ਕਿਤਾਬ ਦੀ ਫਰੋਖਤ ਦਾ ਜਿਹੜਾ ਸ਼ੌਕ ਹੈ ਨਾ ਉਹ ਵੱਧ ਗਿਆ। ਕਿਤਾਬਾਂ ਇਕੱਠੀਆਂ ਕਰਨ ਦਾ ਸ਼ੌਕ ਲੋਕਾਂ ਨੂੰ ਬਹੁਤ ਹੈ ਕਿ ਇੱਕ ਭਾਵੇਂ ਉਹਦੇ ਵਿੱਚ ਦਿਖਾਵਾ ਹੋਵੇ, ਭਾਵੇਂ ਇੱਕ ਖਾਸ ਤਬਕਾ ਸਾਨੂੰ ਪਤਾ ਕਿ ਕਿਤਾਬਾਂ ਪੜ੍ਹਦਾ, ਲੇਕਿਨ ਇਹ ਹੈ ਕਿ ਮਜਮੂਈ ਤੌਰ 'ਤੇ ਕਈ ਲੋਕ ਜਿਹੜੇ ਇਹਨਾਂ ਨੂੰ ਇੱਕ ਟਰੈਂਡ ਬਣ ਗਿਆ ਕਿ ਕਿਤਾਬ ਹੋਣੀ ਚਾਹੀਦੀ ਹੈ, ਪਿੱਛੇ ਬੈਕ ਵਿਊ ਹੋਵੇ, ਲੋਕ ਆਪਣੀ ਗੱਲ ਕਰਨ, ਕੋਈ ਮਹਿਮਾਨ ਆ ਜਾਣ ਅਤੇ ਪਿੱਛੇ ਕਿਤਾਬਾਂ ਪਈਆਂ ਹੋਣ। ਇਹਦਾ ਟਰੈਂਡ ਬਹੁਤ ਜ਼ਿਆਦਾ, ਉਹਦੀ ਵਜ੍ਹਾ ਨਾਲ ਔਨਲਾਈਨ ਬਿਜ਼ਨਸ ਵੀ ਕਾਫੀ ਵੱਧ ਗਿਆ। ਲੋਕ ਮਨਸੋਨੀਆਂ ਕਿਤਾਬਾਂ ਮੰਗਵਾਉਂਦੇ ਨੇ, ਪੜ੍ਹਦੇ ਨੇ। ਯਾਨੀ ਮਕਤਬਾ ਬਣਾਉਣ ਦਾ ਰਿਵਾਜ ਟੁਰ ਪਿਆ। ਚਲੋ ਇਹ ਕਹਿ ਲਓ, ਲੇਕਿਨ ਇਹ ਹੈ ਕਿ ਚਲੋ ਬਨਾਵਟੀ ਸਹੀ, ਲੇਕਿਨ ਆਹਿਸਤਾ ਆਹਿਸਤਾ ਇਨਸ਼ਾਅੱਲਾ ਪੜ੍ਹਨ ਵਾਲੇ ਪਾਸੇ ਵੀ ਆ ਜਾਏ। ਨਹੀਂ ਵੇਖੋ ਜੀ, ਜਦੋਂ ਕਿਤਾਬ ਹੋਏਗੀ ਤੇ ਉਹਦੇ ਨਾਲ ਕੋਈ ਆਖਰ ਉਹਨੂੰ ਪੜ੍ਹਨ ਦੀ ਵੀ, ਕਿਸੇ ਵੀ ਚੀਜ਼ ਦੇ ਵਜੂਦ ਨੂੰ ਤਸਲੀਮ ਕਰਨ ਵਾਸਤੇ ਉਸ ਚੀਜ਼ ਦਾ ਵਜੂਦ ਹੋਣਾ ਜ਼ਰੂਰੀ ਹੈ। ਬਿਲਕੁਲ ਮੌਜੂਦ ਹੋਏਗੀ ਕਿਤਾਬ ਤੇ ਫਿਰ ਹੀ ਉਹਨੂੰ ਤਸਲੀਮ ਕੀਤਾ ਜਾਏਗਾ ਨਾ। ਪੜ੍ਹਨ ਦਾ ਆਰ ਵੀ ਫਿਰ ਸ਼ੁਰੂ ਹੋ ਜਾਏਗਾ। ਜ਼ਾਹਿਰ ਹੈ ਕੋਈ ਨਾ ਕੋਈ ਬੈਠੇ ਆ ਬੰਦਾ ਕਵੇ ਕਿ ਮੈਂ ਮੋਬਾਈਲ ਤੋਂ ਅੱਕ ਗਿਆ, ਹੁਣ ਮੈਂ ਚਲੋ ਕੋਈ ਕਿਤਾਬ ਹੀ ਪੜ੍ਹ ਲਵਾਂ, ਕੋਈ ਨਾਵਲ ਪੜ੍ਹ ਲਵੇ, ਕੋਈ ਤਾਰੀਖੀ ਕਿਤਾਬ ਪੜ੍ਹ ਲਵੇ, ਕੋਈ ਸੂਫੀਆਨਾ ਕਲਾਮ ਪੜ੍ਹ ਲਵੇ, ਕੋਈ ਵੀ ਐਸੀ ਚੀਜ਼ ਪੜ੍ਹ ਲਵੇ ਜਿਹੜੀ ਉਹਨੂੰ ਉਸ ਟਾਈਮ ਉਹਦਾ ਮੂਡ ਬਣ ਰਿਹਾ। ਤੇ ਹੁਣ ਤੇ ਮਾਸ਼ਾਅੱਲਾ ਇੰਨੀਆਂ ਕਿਤਾਬਾਂ ਮੌਜੂਦ ਨੇ, ਇੰਨੇ ਐਸੇ ਮੌਜ਼ੂਆਤ ਦੇ ਹਵਾਲੇ ਨਾਲ ਤਰਾਜਮ ਬੜੇ ਜ਼ਬਰਦਸਤ ਹੋ ਗਏ ਨੇ। ਪੰਜਾਬੀ ਦੇ ਹਵਾਲੇ ਨਾਲ ਕਾਫੀ ਕੰਮ ਹੋ ਰਿਹਾ, ਤੇ ਇਹ ਤੇ ਮਜਮੂਈ ਤੌਰ 'ਤੇ ਜਾਰੀ ਹੈ। ਰੂਹਾਨੀਅਤ ਦੇ ਹਵਾਲੇ ਨਾਲ ਜਿਹਨੂੰ ਸ਼ੌਕ ਹੈ ਉਹ ਕਿਤਾਬਾਂ ਮੌਜੂਦ ਨੇ, ਤੇ ਲੋਕ ਤੇ ਪੜ੍ਹਨਾ ਚਾਹਣ ਤੇ ਪੜ੍ਹ ਸਕਦੇ ਨੇ। ਅੱਛਾ, ਦੱਸੋ ਤੁਹਾਡੇ ਕੋਲ ਇੱਥੇ ਕਿਤਾਬਾਂ, ਨਾਵਲ ਵੀ ਸੇਲ ਹੋ ਰਹੇ ਨੇ, ਮਾਸ਼ਰਤੀ, ਸਮਾਜੀ, ਸਿਆਸੀ ਮੌਜ਼ੂਆਤ ਵੀ ਸੇਲ ਹੋ ਰਹੇ ਨੇ, ਸ਼ੇਰ ਓ ਸ਼ਾਇਰੀ ਦੀਆਂ ਵੀ ਕਿਤਾਬਾਂ ਨੇ, ਕੁਰਾਨ ਪਾਕ ਤਰਜਮੇ ਵਾਲੇ, ਬਗੈਰ ਤਰਜਮੇ ਤੋਂ ਅਹਾਦੀਸ ਮੁਬਾਰਕਾ, ਉਹਨਾਂ ਦੀ ਸ਼ਰ੍ਹਾ, ਹੋਰ ਕਿਤਾਬਾਂ ਕਾਫੀ ਇੱਥੇ ਖਰੀਦੋ ਫਰੋਖਤ ਜਾਰੀ ਰਹਿੰਦੀ ਹੈ। ਅੱਛਾ, ਇਹ ਦੱਸੋ ਕਿ ਇਹ ਸਭ ਤੋਂ ਜ਼ਿਆਦਾ ਇੱਥੇ ਜਿਹੜਾ ਬੁੱਕ ਜਿਹੜਾ ਖਰੀਦਣ ਵਾਲਾ ਕਿਹੜਾ ਤਬਕਾ ਹੈ? ਤਾਲਬ ਇਲਮ ਨੇ ਜਾਂ ਕਿ ਆਮ ਲੋਕ ਨੇ? ਤਾਲਬ ਇਲਮ ਵੀ ਖਾਸ ਹੱਦ ਤੱਕ ਨੇ, ਕਿਉਂਕਿ ਜਿੰਨੇ ਵੀ ਹੈ ਨੇ ਮੌਜੂਦ ਜਿਹੜੇ ਤੁਹਾਡੇ ਅਸਾਤਜ਼ਾ ਨੇ, ਅਗਰ ਉਹ ਅੱਛੀ ਨਜ਼ਰ ਰੱਖਣਗੇ ਅਦਬ ਦੇ ਹਵਾਲੇ ਨਾਲ
ਜਾਂ ਮਜ਼ਹਬ ਦੇ ਹਵਾਲੇ ਨਾਲ, ਤੇ ਉਹ ਅੱਗੋਂ ਰਿਕਮੈਂਡ ਕਰਨਗੇ। ਤੇ ਮੇਰਾ ਖਿਆਲ ਤਾਲਿਬ ਇਲਮਾਂ ਵਿੱਚ ਰੁਝਾਨ ਇੰਨਾ ਨਹੀਂ ਜ਼ਿਆਦਾ। ਕੁਛ ਐਸੇ ਮੌਜੂਦ ਨੇ ਅਸਾਤਜ਼ਾ ਜਿਹੜੇ ਗਾਈਡ ਕਰਦੇ ਨੇ ਬੱਚਿਆਂ ਨੂੰ। ਪ੍ਰੋਫੈਸਰ ਮੁਹੰਮਦ ਇਸਾਕ ਨਈਮ ਸਾਹਿਬ ਸਾਡੇ ਮੌਜੂਦ ਨਹੀਂ ਸਾਡੇ ਵਿੱਚ, ਅੱਲਾ ਗਰੀਕੇ ਰਹਿਮਤ ਕਰੇ। ਉਹਨਾਂ ਦਾ ਇੱਕ ਬੜਾ ਵੱਡਾ ਕਿਰਦਾਰ ਸੀ ਇੱਥੇ ਇਸ ਸ਼ਹਿਰ ਵਿੱਚ। ਉਹਨਾਂ ਦੀ ਅਤਾ ਸੀ ਕਿ ਕਿਤਾਬ ਬੀਨੀ ਦੇ ਹਵਾਲੇ ਨਾਲ ਉੱਤੇ ਬਿਨਾਈ ਤੋਂ ਮਹਿਰੂਮ ਸਨ, ਦੁਨਿਆਵੀ ਬਿਨਾਈ ਤੋਂ। ਲੇਕਿਨ ਇਹ ਹੈ ਕਿ ਇੰਨਾ ਕੁਛ ਹੋਣ ਦੇ ਬਾਵਜੂਦ ਉਹ ਬੱਚਿਆਂ ਨੂੰ ਬੜੀ ਮਤਲਬ ਪ੍ਰਮੋਟ ਕਰਦੇ ਸਨ ਕਿਤਾਬ ਦੇ ਵੱਲ ਨਾਲ। ਆਪਣੀ ਜੇਬ ਵਿੱਚੋਂ ਵੀ ਕਿਤਾਬ ਲੈ ਕੇ ਦਿੰਦੇ ਸਨ, ਔਰ ਕਿਤਾਬ ਦੀ ਅਫਾਦੀਅਤ ਔਰ ਕਿਤਾਬ ਦੇ ਅੰਦਰ ਦੀ ਰੂਹ ਜਿਹੜੀ ਹੈ ਨਾ, ਪਹਿਲੇ ਦੱਸਦੇ ਸਨ ਕਿ ਮੈਂ ਕਿਉਂ ਕਿਤਾਬ ਤੁਹਾਨੂੰ ਰეკਮੈਂਡ ਕਰ ਰਿਹਾ। ਕੋਈ ਬੱਚੀ ਜਾਂ ਬੱਚਾ ਆਉਂਦਾ ਸੀ, ਯਾਨੀ ਪੜਾਕੂ ਕੁੜੀਆਂ ਮੁੰਡਿਆਂ ਨੂੰ ਕਿਤਾਬਾਂ ਵੱਲ ਲਿਆਉਣ ਵਿੱਚ ਉਹਨਾਂ ਦਾ ਬੜਾ ਕਿਰਦਾਰ ਹੈ। ਈਵਨ ਕੋਈ ਵੀ ਸ਼ਖਸ ਜਿਹਦੇ ਕੋਲ ਜੋ ਸਨਦ ਯਾਫਤਾ ਨਹੀਂ ਵੀ ਸੀ, ਕੋਈ ਵੈਲਡਰ ਆ ਜਾਂਦਾ ਸੀ, ਕੋਈ ਰਿਕਸ਼ਾ ਚਲਾਉਣ ਵਾਲਾ ਆ ਜਾਂਦਾ ਸੀ, ਅਗਰ ਉਹ ਉਰਦੂ ਪੰਜਾਬੀ ਪੜ੍ਹਨਾ ਸਮਝਣਾ ਜਾਣਦਾ ਤਾਂ ਉਹਨੂੰ ਰეკਮੈਂਡ ਕਰਦੇ ਸਨ। ਬਹੁਤ ਵਧੀਆ ਜੀ, ਬਹੁਤ ਗੱਲਾਂ ਜਾਰੀ ਨੇ ਮਾਜਿਦ ਮੁਸ਼ਤਾਕ ਸਾਹਿਬ ਨਾਲ, ਜਿਨ੍ਹਾਂ ਨੂੰ ਦੁਨੀਆ ਚਿਰਾਗੇ ਡਸਕਾ ਦੇ ਨਾਂ ਨਾਲ ਜਾਣਦੀ ਹੈ। ਡਸਕੇ ਦਾ ਦੀਵਾ ਲੋਕ ਇਹਨਾਂ ਨੂੰ ਮੰਨਦੇ ਨੇ। ਅਸੀਂ ਇਸ ਦੀਵੇ ਹੇਠ ਬਹਿ ਕੇ ਚਾਨਣ ਲੈ ਰਹੇ ਹਾਂ, ਅਤੇ ਇਹ ਦੀਵਾ ਲਾਹੌਰ ਕਿਤਾਬ ਮੇਲਾ ਡਸਕਾ ਦੀ ਸ਼ਕਲ ਦੇ ਵਿੱਚ ਰੋਸ਼ਨ ਹੈ ਔਰ ਆਪਣੇ ਨੂਰ ਦੀਆਂ ਕਿਰਨਾਂ ਵੰਡ ਰਿਹਾ ਚਾਰ ਚੁਫੇਰੇ, ਅਤੇ ਰੱਬ ਸੋਨਾ ਹੋਰ ਤਰੱਕੀ ਦੇਵੇ। ਅਤੇ ਮਾਜ ਸਾਹਿਬ ਇਹ ਦੱਸੋ ਕਿ ਇਸ ਬਿਜ਼ਨਸ ਦੇ ਦੌਰਾਨ ਤੁਹਾਡੀ ਜ਼ਾਹਰ ਹੈ ਇੱਕ ਐਸੀ ਪਬਲਿਕ ਪਲੇਸ ਹੈ ਕਿ ਇੱਥੇ ਮੁਖਤਲਿਫ ਜਗ੍ਹਾ 'ਤੇ ਲੋਕ ਆਉਂਦੇ ਜਾਂਦੇ, ਦੂਸਰੇ ਸ਼ਹਿਰਾਂ ਤੋਂ ਵੀ ਆਉਂਦੇ ਰਹੇ, ਬਲਕਿ ਮੈਂ ਦੇਖਿਆ ਇੱਥੋਂ ਕਿਤਾਬਾਂ ਲੈਣ ਵਾਸਤੇ ਗੁਜਰਾਤ ਤੋਂ ਵੀ ਦੋਸਤ ਆਉਂਦੇ ਰਹੇ ਨੇ, ਹੋਰ ਥਾਵਾਂ ਤੋਂ ਵੀ ਆਉਂਦੇ ਰਹੇ, ਔਰ ਉਹਨਾਂ ਦੀ ਦਿਲਚਸਪੀ ਕਿਤਾਬ ਦੇ ਨਾਲ ਤੁਹਾਡੀ ਸ਼ਖਸੀਅਤ ਨਾਲ ਵੀ ਰਹੀ। ਇਹ ਦੱਸੋ ਤੁਹਾਨੂੰ ਇੱਥੇ ਮੁਖਤਲਿਫ ਬੰਦੇ ਆਉਂਦੇ ਰਹੇ, ਜਿਹੜੇ ਇੱਥੇ ਮਜਾਲਸ ਲੱਗਦੀਆਂ ਰਹੀਆਂ, ਸਿਆਸੀ ਵੀ ਸਮਾਜੀ ਵੀ, ਅਤੇ ਇੱਥੇ ਰਹਿੰਦਿਆਂ ਤੁਹਾਨੂੰ ਜਿਹੜੇ ਲੋਕਾਂ ਨੇ ਦੀ ਕੁਰਬਤ ਤੁਹਾਨੂੰ ਹਾਸਲ ਹੋਈ, ਉਹ ਲੋਕ ਫਿਰ ਬਿਹਤਰ ਸਾਬਤ ਹੋਏ, ਤੁਹਾਨੂੰ ਅੱਛਾ ਲੱਗਾ, ਉਹਨਾਂ ਦੇ ਬਾਰੇ 'ਚ ਕੋਈ ਸਾਨੂੰ ਦੱਸ ਪਾਓ। ਇਸ ਸ਼ਹਿਰ ਦਾ ਬੜਾ ਵੱਡਾ ਅਹਿਸਾਨ ਹੈ ਜੀ। ਇੱਥੇ ਭੱਟੀ ਸਾਹਿਬ ਜਿਹੜੇ ਖੁਦ ਮੇਰੇ ਨਾਲ ਜਿਹੜੇ ਮਹਿਵੇ ਗੁਫ਼ਤਗੂ ਨੇ, ਇਹ ਇਸ ਸ਼ਹਿਰ ਦੀ ਨਿਸਬਤ ਨਾਲ ਮੈਨੂੰ ਮਿਲੇ। ਇਸ ਤੋਂ ਬਾਅਦ ਕਈ ਐਸੀਆਂ ਸ਼ਖਸੀਅਤ ਨੇ ਜਿਹੜੀਆਂ ਇਸ ਟਾਈਮ ਮੌਜੂਦ ਨਹੀਂ ਇੱਥੇ, ਲੇਕਿਨ ਇਹ ਹੈ ਕਿ ਉਹਨਾਂ ਦੇ ਇੱਥੇ ਆਉਣ ਨਾਲ ਇਹ ਡੇਰਾ ਵੀ ਉਹਨਾਂ ਦੇ ਜ਼ੇਰੇ ਅਸਰ ਰਿਹਾ, ਔਰ ਇਸ ਡੇਰੇ ਦੇ ਅਸਰਾਤ ਵੀ ਉਹਨਾਂ 'ਤੇ ਗਾਏ ਬਗਾਏ ਜਿਹੜੇ ਨੇ ਉਹ ਪੈਂਦੇ ਰਹੇ। ਉਹਦੀ ਵਜ੍ਹਾ ਨਾਲ ਇੱਕ ਐਸੀ ਮਜਲਿਸ ਇੱਥੇ ਬਣਦੀ ਗਈ, ਇੱਕ ਅੱਛੀ ਖਾਸੀ ਫਹਿਰਿਸਤ ਬਣ ਜਾਂਦੀ। ਅਗਰ ਅਸੀਂ ਫਰਦਨ ਨਾਮ ਲੈਣਾ ਸ਼ੁਰੂ ਕਰੀਏ ਤਾਂ ਉਹਦੇ ਵਿੱਚ ਬੜਾ ਵੱਡਾ ਕਿਰਦਾਰ ਅੰਜਮ ਯੂਸਫ ਸਾਹਿਬ ਦਾ। ਉਸ ਤੋਂ ਬਾਅਦ ਪ੍ਰੋਫੈਸਰ ਇਸਾਕ ਨਈਮ ਸਾਹਿਬ, ਅਸੀਂ ਨਾਮ ਹੀ ਲਈਏ ਤੇ ਮੌਜੂਦ, ਉਹਨਾਂ ਦਾ ਕਿਰਦਾਰ ਮੌਜੂਦ ਹੈ, ਖੁਦ ਮੌਜੂਦ ਨੇ। ਇਸ ਤੋਂ ਇਲਾਵਾ ਹਾਜੀ ਦਾਊਦ ਸਾਹਿਬ ਨੇ, ਉਹਨਾਂ ਦੇ ਦਸਤੇ ਰਾਜ਼ ਸਨ। ਉਸ ਤੋਂ ਬਾਅਦ ਇਸ਼ਰਤ ਅੰਸਾਰੀ ਸਾਹਿਬ ਨੇ, ਬੜੇ ਅੱਛੇ ਦੋਸਤ ਨੇ। ਇਸ ਤੋਂ ਬਾਅਦ ਜਾਬਰ ਸ਼ਾਹ ਸਾਹਿਬ ਨੇ। ਉਸ ਤੋਂ ਬਾਅਦ ਪ੍ਰੋਫੈਸਰ ਨਦੀਮ ਚੌਧਰੀ ਸਾਹਿਬ ਨੇ। ਉਸ ਤੋਂ ਇਲਾਵਾ ਵਕਾਸ ਭਾਈ ਆਉਂਦੇ ਨੇ। ਬੇਸ਼ੁਮਾਰ ਐਸੇ ਲੋਕ ਨੇ ਜਿਨ੍ਹਾਂ ਦਾ ਨਾਮ ਲੈਣਾ ਇੱਕ ਤਵੀਲ ਫਹਿਰਿਸਤ ਹੈ। ਹਸਨੈਨ ਭੱਟੀ ਸਾਹਿਬ, ਜ਼ਹੀਰ ਭੱਟੀ ਸਾਹਿਬ ਹੁਣੇ ਉੱਠੇ ਇਸ ਮਜਲਿਸ ਤੋਂ ਪਹਿਲੇ ਉੱਠ ਕੇ ਚਲੇ ਗਏ ਨੇ। ਤੋਂ ਜ਼ਿਆਉਲ ਮੁਰਜ਼ਾ ਫਾरूकी साहब ने और ज़ियाउर रहमान गिलानी साहब ने माशाल्लाह, और बेशुमार आसिफ नईम शाह साहब ने। और इन्हां दे फील्ड भी मुख्तलिफ ने, मगर किताब मुश्तरक है। किताब मुश्तरक है। किताब वैसे भी इन्हां सारियां लई किताब एक मुश्तरक चीज़ है। किताब मुश्तरक है और किताब दे मुश्तरक होने की वजह नाल ही इस टाइम मौजूद ने, ना होने के बावजूद इत्थे इस टाइम मौजूद ने, मेरे कोल ने माशाल्लाह ये लोग सारे। और इन्हां लोगों ने मैनू तसल्ली भी दी, तशफ़ी भी दी, ढारस भी दी, सहारा भी दिता और दुआवां भी दित्तियां। ते इस शहर च मेरी मौजूदगी जिहड़ी है वो अल्लाह तो बाद इन्हां दी मरूने मिन्नत। बहुत वधिया जी, बहुत वधिया जी। लो जी, साडा दूसरा सैगमेंट हो गया। इंशाअल्लाह ਅਸੀਂ ਹੁਣ ਵਕਫਾ ਲਵਾਂਗੇ ਇੱਥੇ, ਤੇ ਇਸ ਤੋਂ ਬਾਅਦ ਤੀਜਾ ਸੈਗਮੈਂਟ। ਬਹੁਤ ਵਧੀਆ ਜੀ।